ਜੀ। ਅਗਲੀਆਂ ਖਬਰਾਂ ਦੇ ਵੱਲ ਜਿਹੜਾ ਹਰਜੋਤ ਸਿੰਘ ਜੀ ਵਧੀਏ। ਸਾਊਥ ਵੈਸਟ 에ਅਰਲਾਈਨਸ ਇੱਕ ਵਾਰੀ ਫੇਰ ਵਿਵਾਦਾਂ 'ਚ ਆ। ਸੈਂਕੜੇ ਜਿਹੜੀਆਂ ਇਹਨਾਂ ਦੀਆਂ ਫਲਾਈਟਸ ਆ ਉਹ ਡਿਲੇ ਜਿਹੜੀਆਂ ਉਹ ਹੋਈਆਂ। ਇਸ ਤੋਂ ਪਹਿਲਾਂ FAA ਨੇ ਨੇਸ਼ਨ ਵਾਈਡ ਗਰਾਊਂਡ ਸਟਾਪ ਇਹਨਾਂ ਦੇ ਉੱਤੇ ਲਗਾ ਦਿੱਤਾ ਸੀਗਾ। ਸੋ ਮੰਗਲਵਾਰ ਅੱਜ ਜਿਹੜੀ ਆ ਸਵੇਰ ਨੂੰ ਡਾਟਾ ਕਨੈਕਸ਼ਨ ਇਸ਼ੂਜ਼ ਦੇ ਨਾਲ ਜਿਹੜੀ ਫਾਇਰਵਾਲ ਦੀ ਪ੍ਰੋਬਲਮ ਹੈ, ਇੱਕ ਵਾਰੀ ਫਿਰ IT ਦੀ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਆਈ ਹੈ। ਕੰਪਿਊਟਰ ਗਲਿਚ ਜਿਹੜਾ ਕਹਿ ਸਕਦੇ ਹਾਂ ਵੀ ਉਹ ਆਇਆ, ਜਿਸ ਕਰਕੇ ਇਹਨਾਂ ਦਾ ਗਰਾਊਂਡ ਸਟਾਪ ਜਿਹੜਾ ਇਹਨਾਂ ਨੂੰ ਕਰਨਾ ਪਿਆ ਤੇ 1728 ਫਲਾਈਟਸ ਡਿਲੇ ਹੋਈਆਂ। 41% ਜਿਹੜਾ ਇਹਨਾਂ ਦਾ ਸਕੈਜੂਲ ਸੀਗਾ ਉਹ ਟਿਊਜ਼ਡੇ ਮਾਰਨਿੰਗ ਨੂੰ ਕਹਿੰਦੇ ਆ ਉਹ ਲੇਟ ਜਿਹੜਾ ਆ ਉਹ ਚੱਲਿਆ ਹੈਗਾ ਆ। ਸੋ ਡੈਲਸ ਲਵ 에ਅਰਪੋਰਟ ਫੀਲਡ 에ਅਰਪੋਰਟ ਜਿਹੜਾ ਆ ਉੱਥੇ ਬਹੁਤੀਆਂ ਫਲਾਈਟਸ ਨੂੰ ਜਿਹੜਾ ਹੋਲਡ ਕਰਕੇ ਜਿਹੜਾ ਉਹ ਰੱਖਿਆ ਆ। ਸੋ ਹੋਪਫੁਲੀ ਇੱਕ ਵਾਰੀ ਦੁਬਾਰਾ ਇਹ ਮੁੜ ਜਿਹੜਾ ਲੀਹ ਦੇ ਉੱਤੇ ਆ ਜਾਣਗੇ। ਦਸੰਬਰ 20 ਤੋਂ 29 ਦੇ ਵਿੱਚ 16,500 ਤੋਂ ਵੱਧ ਜਿਹੜੀਆਂ ਫਲਾਈਟ ਸਾਊਥ ਵੈਸਟ ਦੀਆਂ ਕੈਂਸਲ ਹੋਈਆਂ ਸੀਗੀਆਂ। ਉਹ ਇਹ ਜਿਹੜਾ ਉਸ ਟਾਈਮ ਦੇ ਉੱਤੇ ਮੈਲਟ ਡਾਊਨ ਹੋਇਆ ਸੀ ਸਕੈਜੂਲਿੰਗ ਜਿਹੜਾ ਕੰਪਿਊਟਰ ਸਿਸਟਮ ਆ ਉਸ ਤੇ ਜਿਹੜੀ ਆ ਪ੍ਰੋਬਲਮ ਨੂੰ ਕਰਕੇ। ਇੱਕ ਵਾਰੀ ਫਿਰ ਟੈਕਨੋਲੋਜੀ ਇਸ਼ੂਜ਼ ਇਹਨਾਂ ਨੂੰ ਅੱਜ ਜਿਹੜੇ ਉਹ ਆਏ ਆ, ਜਿਸ ਕਰਕੇ 1700 ਦੇ ਤਕਰੀਬਨ ਜਿਹੜੀਆਂ ਫਲਾਈਟਸ ਆ ਉਹਦੇ ਵਿੱਚ ਡਿਲੇ ਹੋਣਾ ਹੋਇਆ ਆ। ਅਗਲੀ ਖਬਰ ਪਰ ਚਲੀਏ। ਰਸ਼ੀਅਨ ਜੱਜ ਨੇ ਇਹ ਰੂਲ ਕਰ ਦਿੱਤਾ ਹੈ ਕਿ ਅਮਰੀਕਨ ਜਰਨਲਿਸਟ ਇਵਾਨ ਗਰਸ਼ਕੋਵਿਚ ਜੇਲ੍ਹ ਦੇ ਵਿੱਚ ਹੀ ਰਹੂਗਾ ਸਪਾਈਂਗ ਚਾਰਜਸ ਦੇ ਸੰਬੰਧ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਅਮਰੀਕਨ ਸਿਟੀਜ਼ਨ ਡਿਟੇਨ ਕੀਤਾ ਗਿਆ ਸੀ ਰਸ਼ੀਆ ਦੀ ਫੈਡਰਲ ਸਿਕਿਉਰਿਟੀ ਸਰਵਿਸ ਵੱਲੋਂ। ਗਰਸ਼ਕੋਵਿਚ ਇਹ ਅਮਰੀਕਾ ਦਾ ਸਿਟੀਜ਼ਨ ਆ, ਵਾਲ ਸਟਰੀਟ ਜਰਨਲ ਦੇ ਲਈ ਕੰਮ ਕਰਦਾ ਹੈ ਐਜ਼ ਅ ਜਰਨਲਿਸਟ। ਤੇ ਕਹਿੰਦੇ ਵੀ ਉਹਦੇ ਉੱਤੇ ਸਪਾਈਂਗ ਚਾਰਜਸ ਲਾਏ ਗਏ ਹੈਗੇ ਆ ਰਸ਼ੀਆ ਦੀ ਸਰਕਾਰ ਵੱਲੋਂ। ਐਸਪੀਨਾਜ ਚਾਰਜਸ ਲਾਏ ਗਏ ਆ ਤੇ ਅੱਜ ਇੱਕ ਜੱਜ ਦੇ ਅੱਗੇ ਉਹਦੀ ਹੀਅਰਿੰਗ ਸੀਗੀ ਤੇ ਉਸ ਜੱਜ ਨੇ ਇਹ ਕਿਹਾ ਵੀ ਨਹੀਂ, ਇਹ ਜੇਲ੍ਹ ਦੇ ਵਿੱਚ ਹੀ ਰਹੂਗਾ ਮੋਸਟ ਪ੍ਰੋਬਬਲੀ ਜੋ ਉਹ ਵਾਰ ਚੱਲ ਰਹੀ ਹੈਗੀ ਯੂਕਰੇਨ ਦੀ ਤੇ ਰਸ਼ੀਆ ਦੀ, ਉਸ ਨੂੰ ਕਵਰ ਕਰ ਰਿਹਾ ਸੀ। ਮਾਸਕੋ ਸਿਟੀ ਦੀ ਕੋਰਟ ਦੇ ਵਿੱਚ ਅਪੀਲ ਹੋਣ ਤੋਂ ਬਾਅਦ ਉਹਦੀ ਜਿਹੜੀ ਡਿਟੈਂਸ਼ਨ ਆ ਅਪੀਲ ਦੀ ਸੀ, ਡਿਟੈਂਸ਼ਨ ਦੀ ਅਪੀਲ ਵੀ ਡਿਟੈਂਸ਼ਨ ਨਹੀਂ ਹੋਣੀ ਚਾਹੀਦੀ, ਉਸ ਨੂੰ ਰਿਜੈਕਟ ਕਰ ਦਿੱਤਾ ਜੱਜ ਨੇ। ਤੇ ਉਹ ਹੁਣ ਟਰਾਇਲ ਦੀ ਵੇਟ ਕਰੂਗਾ। ਜੇ ਉਸ ਨੂੰ ਕਨਵਿਕਟ ਕੀਤਾ ਗਿਆ ਤੇ 20 ਸਾਲਾਂ ਦੀ ਜਿਹੜੀ ਸਜ਼ਾ ਆ ਹੋ ਸਕਦੀ ਹੈਗੀ ਆ। US ਦੀ ਗਵਰਨਮੈਂਟ ਗਰਸ਼ਕੋਵਿਚ ਤੇ ਵਾਲ ਸਟਰੀਟ ਜਰਨਲ ਇਹਨਾਂ ਨੇ ਸਾਰਿਆਂ ਨੇ ਡਿਨਾਈ ਕੀਤਾ ਹੈ ਵੀ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਸਪਾਈਂਗ ਨਹੀਂ ਕਰਦਾ ਸੀ। ਉਹ ਤਾਂ ਸਿਰਫ ਜਿਹੜੀ ਆ ਕਵਰੇਜ ਵਾਰ ਦੀ ਸੀ ਉਹ ਹੀ ਕਰਦਾ ਸੀਗਾ। ਇਵਾਨ ਇੱਕ ਮੈਂਬਰ ਆ ਫ੍ਰੀ ਪ੍ਰੈਸ ਦਾ। ਕਹਿੰਦੇ ਵੀ ਇਹ ਬਹੁਤ ਹੀ ਧੱਕਾ ਹੈਗਾ ਇੱਕ ਤਰ੍ਹਾਂ ਦੇ ਨਾਲ। US ਨੇ ਪਿਛਲੇ ਹਫ਼ਤੇ ਡਿਕਲੇਅਰ ਕੀਤਾ ਸੀ ਕਿ ਗਰਸ਼ਕੋਵਿਚ ਰੋਂਗਫੁਲੀ ਡਿਟੇਨ ਕੀਤਾ ਗਿਆ ਆ ਤੇ ਉਸ ਨੂੰ ਐਕਸੈਸ ਹੋਣਾ ਚਾਹੀਦਾ ਲੋਕਾਂ ਨੂੰ ਮਿਲਣ ਦੇ ਲਈ। ਉਹਦਾ ਐਕਸੈਸ ਵੀ ਜਿਹੜਾ ਡਿਨਾਈ ਕੀਤਾ ਗਿਆ ਸੀ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਰਿਪਬਲਿਕਨ ਲੀਡਰ ਮਿਚ ਮੈਕੋਨਲ ਉਹਨਾਂ ਨੇ ਵੀ ਜਿਹੜੀ ਕੋਸ਼ਿਸ਼ ਕੀਤੀ ਸੀ ਮਿਲਣ ਦੀ, ਪਰ ਉਹ ਜਿਹੜੀ ਆ ਉਹਨਾਂ ਨੇ ਕਿਹਾ ਵੀ ਨਹੀਂ ਮਿਲ ਸਕਦੇ ਹੈਗੇ। US ਐਂਬੈਸਡਰ ਲਿਨ ਟ੍ਰੇਸੀ ਉਹਨਾਂ ਨੇ ਇਸ ਹੀਅਰਿੰਗ ਨੂੰ ਅਟੈਂਡ ਕੀਤਾ ਜਿਸ ਟਾਈਮ ਦੇ ਉੱਤੇ ਜਰਨਲਿਸਟ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਕੋਰਟ ਦੇ ਵਿੱਚ। ਉਸ ਤੋਂ ਪਹਿਲਾਂ ਉਹਨਾਂ ਨੇ ਗਰਸ਼ਕੋਵਿਚ ਨੂੰ ਵਿਜ਼ਿਟ ਵੀ ਕੀਤਾ ਸੀ। ਕਹਿੰਦੇ ਵੀ ਉਹਦੀ ਜਿਹੜੀ ਸਿਹਤ ਆ ਉਹ ਸਹੀ ਹੈਗੀ ਆ ਤੇ ਸਟਰੋਂਗ ਹੈਗਾ ਆ। ਰਸ਼ੀਆ ਦੀ ਡਿਪਟੀ ਫੋਰਨ ਮਿਨਿਸਟਰ ਸਰਜੀ ਰਾਇਕੋਵ ਜੋ ਹੈਗੀ ਆ, ਉਹਨਾਂ ਨੇ ਕਿਹਾ ਵੀ ਹੋ ਸਕਦਾ ਫਿਊਚਰ 'ਚ ਪ੍ਰਿਜ਼ਨਰ ਐਕਸਚੇਂਜ ਹੋ ਸਕਦੀ ਆ ਇਸ ਦੇ ਸੰਬੰਧ ਦੇ ਵਿੱਚ। ਸੋ ਸਰੋਤਿਆਂ ਨੂੰ ਦੱਸ ਦਈਏ ਬਹੁਤ ਵਾਰੀ ਦੋਨਾਂ ਮੁਲਕਾਂ ਦੇ ਵਿੱਚ ਐਕਸਚੇਂਜ ਹੁੰਦੀ ਆ ਜਦੋਂ ਕੈਦੀਆਂ ਦੀ, ਵੀ ਅਸੀਂ ਆਹ ਜਿਹੜਾ ਕੈਦੀ ਤੁਹਾਨੂੰ ਦੇ ਦਿੰਦੇ ਆ ਤੇ ਤੁਸੀਂ ਸਾਡਾ ਜਿਹੜਾ ਕੈਦੀ ਆ ਉਸ ਨੂੰ ਵਾਪਸ ਦੇ ਦਿਓ। ਜੀ ਜੀ।